अस्सलाम वालेकुम सत श्री अकाल जी। अच्छा जी, ਅੱਜ ਦੀ ਵੀਡੀਓ ਜਿਹੜੀ ਹੈ ਇਹ ਜ਼ਰੂਰੀ ਹੈ ਉਹਨਾਂ ਵਾਸਤੇ ਵੀ ਜਿਨ੍ਹਾਂ ਲਾਇਸੈਂਸ ਕਰ ਲਿਆ ਜਾਂ ਜਿਨ੍ਹਾਂ ਲਾਇਸੈਂਸ ਕਰਨਾ ਹੈ, ਮਤਲਬ ਪਤਨ ਤੇ ਵੀ ਕਰਨਾ ਹੈ, ਜਾਂ ਜਿਹੜੇ ਕਰਦੇ ਨੇ ਪਏ ਉਹਨਾਂ ਵਾਸਤੇ ਇਹ ਜ਼ਰੂਰੀ ਹੈ। ਪੰਜ ਛੇ ਚੀਜ਼ਾਂ ਜ਼ਰੂਰੀ ਜਿਹੜੀਆਂ ਨੇ ਇਹਦੇ ਵਿੱਚ ਦੱਸਾਂਗਾ। ਤੇ ਪਹਿਲੀ ਚੀਜ਼ ਇਹ ਕਿ ਤੁਹਾਨੂੰ ਪਤਾ ਹੈ ਕਿ ਸਾਰੇ ਕੁਝ ਰੈਗੂਲਰ ਚੇਂਜ ਹੋਏ ਨੇ ਤੇ ਅੱਗੇ ਸਿਲੇਬਸ ਵੀ ਚੇਂਜ ਹੋਣਾ ਹੈ। ਜਿਹੜੀ ਵੀ ਚੇਂਜਿੰਗ ਆਉਂਦੀ ਹੈ ਸਿਲੇਬਸ ਦੇ ਵਿੱਚ, ਜਿਹੜੇ ਦੁਮਾਂਦੇ ਚੇਂਜ ਹੋਣ ਦੇ, ਉਹਦੀ ਟਰਾਂਸਲੇਸ਼ਨ ਉਹ ਤੁਹਾਨੂੰ ਇੱਥੇ ਸਾਰਾ ਕੁਝ ਮਿਲ ਜਾਏਗਾ। ਤੁਸੀਂ ਇਸ ਚੈਨਲ ਤੋਂ ਪੜ੍ਹ ਲੈਣਾ। ਸਾਰਾ ਕੋਰਸ ਤੁਹਾਨੂੰ ਪਤਾ ਸਾਰਿਆਂ ਨੂੰ ਫ੍ਰੀ ਹੈ ਇੱਥੇ, ਠੀਕ ਹੈ। ਤੇ ਜਿਹੜੀ ਕੋਈ ਨਵੀਂ ਅਪਡੇਟ, ਨਵੀਂ ਚੇਂਜਿੰਗ ਹੋਵੇ ਦੀ, ਉਹ ਤੁਹਾਨੂੰ ਇੱਥੇ ਮਿਲ ਜਾਏਗੀ। ਤੇ ਦੂਸਰੀਆਂ ਚੀਜ਼ਾਂ ਦੱਸਣ ਤੋਂ ਪਹਿਲਾਂ ਤੇ ਉਹਨਾਂ ਸਾਰਿਆਂ ਨੂੰ ਮੁਬਾਰਕ ਹੋਵੇ ਜਿਨ੍ਹਾਂ ਪਤਨ ਤੇ ਪੜ੍ਹ ਕੇ ਕੀਤਾ ਇੱਥੋਂ, ਠੀਕ ਹੈ। ਤੇ ਦੂਸਰਾ, ਕਾਫੀ ਸਾਰੇ ਦੋਸਤ ਨੇ ਜਿਨ੍ਹਾਂ ਮੈਸੇਜ ਕੀਤੇ ਨੇ, ਕਾਲ ਵੀ ਕਰਦੇ ਰਹੇ ਨੇ। ਕਾਲ ਨਹੀਂ ਅਟੈਂਡ ਹੋਈ, ਕਿਸੇ ਨਾਲ ਗੱਲ ਹੋ ਗਈ, ਕਿਸੇ ਨਾਲ ਨਹੀਂ ਹੋਈ, ਮੈਸੇਜ ਵੀ ਕਰਦੇ ਨੇ। ਰਿਪਲਾਈ ਕਈ ਦਫਾ ਕਿਸੇ ਨੂੰ ਨਹੀਂ ਹੁੰਦਾ ਕਿਉਂਕਿ ਮੈਸੇਜ ਕਾਫੀ ਆ ਜਾਂਦੇ ਨੇ, ਮੈਸੇਜ ਥੱਲੇ ਟੁਰ ਜਾਂਦਾ, ਠੀਕ ਹੈ। ਤੇ ਉਹਨਾਂ ਅੱਗੇ ਮਾਜ਼ਰਤ, ਤੇ ਜਿਨ੍ਹਾਂ ਲਾਇਸੈਂਸ ਕਰ ਲਿਆ, ਜਿਨ੍ਹਾਂ ਨਾਲ ਗੱਲ ਹੋਈ ਹੈ ਉਹਨਾਂ ਨੂੰ ਮੁਬਾਰਕ ਹੋਵੇ, ਜਿਨ੍ਹਾਂ ਨਾਲ ਨਹੀਂ ਹੋਈ ਉਹਨਾਂ ਨੂੰ ਮੁਬਾਰਕ ਹੋਵੇ, ਠੀਕ ਹੈ ਜੀ। ਅੱਛਾ ਜੀ, ਇਹ ਚੀਜ਼ਾਂ ਇੱਕ ਸਾਈਡ ਤੇ ਕਰੀਏ ਤੇ ਬਾਕੀ ਦੀ ਜ਼ਰੂਰੀ ਚੀਜ਼ਾਂ ਨੇ ਉਹਦੇ ਤੇ ਗੱਲ ਕਰਨੀ ਆ। ਅੱਛਾ ਜੀ, ਪਹਿਲੇ ਅਸੀਂ ਗੱਲ ਕਰਾਂਗੇ ਫੋਲੀਓ ਰੋਜ਼ੇ ਤੇ, ਠੀਕ ਹੈ। ਤੁਹਾਨੂੰ ਪਤਾ ਹੈ ਕਿ ਅੱਗੇ ਫੋਲੀਓ ਰੋਜ਼ਾ ਜਿਹੜਾ ਹੁੰਦਾ ਸੀ ਉਹ 6 ਮਹੀਨੇ ਵੈਲਿਡ ਹੁੰਦਾ ਸੀ, ਲੇਕਿਨ ਹੁਣ ਇੱਕ ਅੱਛੀ ਚੀਜ਼ ਹੈ, ਹੁਣ 12 ਮਹੀਨੇ ਵੈਲਿਡ ਹੋਵੇ ਕਰਦਾ, ਮਤਲਬ 1 ਸਾਲ ਉਹਨਾਂ ਉਹਦਾ ਟਾਈਮ ਵਧਾ ਦਿੱਤਾ ਹੈ, ਠੀਕ ਹੈ। ਅੱਛੀ ਚੀਜ਼ ਹੈ ਇੱਕ। ਤੇ ਇਜ਼ਾਮੇ ਅਸੀਂ ਦੇ ਸਕਨੇ ਆ 3 ਦਫਾ, ਠੀਕ ਹੈ ਜੀ। ਇੱਕ ਇਹ ਚੀਜ਼ ਹੋ ਗਈ। ਇੱਕ ਚੀਜ਼ ਇਹਦੇ ਵਿੱਚ ਚੇਂਜਿੰਗ ਇਹਨਾਂ ਇਹ ਕੀਤੀ ਹੈ ਜਿਹੜੀ ਥੋੜੀ ਮਾੜੀ ਹੈ ਸਾਡੇ ਵਾਸਤੇ, ਕਿ ਅੱਗੇ ਇਹ ਹੁੰਦਾ ਸੀ ਕਿ ਅਸਾਂ ਫੋਲੀਓ ਰੋਜ਼ਾ ਹਾਸਲ ਕੀਤਾ ਹੈ, ਅਸੀਂ ਗੱਡੀ ਦੀ ਜਾਂਚ ਸਿੱਖ ਸਕਦੇ ਸੀ ਉਸ ਬੰਦੇ ਕੋਲੋਂ ਜਿਸ ਬੰਦੇ ਨੂੰ 10 ਸਾਲ ਹੋ ਗਏ ਨੇ ਲਾਇਸੈਂਸ ਹਾਸਲ ਕੀਤੇ ਆ, ਠੀਕ ਹੈ। ਮਤਲਬ ਸਾਡਾ ਫੈਮਿਲੀ ਕੋਈ ਮੈਂਬਰ ਹੈ, ਉਹਨੂੰ 10 ਸਾਲ ਹੋ ਗਏ ਲਾਇਸੈਂਸ ਲੈਣ ਨੂੰ, ਅਸੀਂ ਉਹਨੂੰ ਨਾਲ ਬਿਠਾ ਕੇ ਤੇ ਅਸੀਂ ਗੱਡੀ ਚਲਾ ਸਕਦੇ ਸੀ, ਜਾਂਚ ਸਿੱਖ ਸਕਦੇ ਸੀ। ਲੇਕਿਨ ਹੁਣ ਅਸੀਂ ਉਹ ਕੰਮ ਨਹੀਂ ਕਰ ਸਕਦੇ। ਕਰ ਸਕਨੇ ਆ, ਲੇਕਿਨ ਉਹ ਥੋੜੀ ਚੇਂਜਿੰਗ ਕੀਤੀ ਹੈ। ਚੇਂਜਿੰਗ ਕੀ ਕੀਤੀ ਹੈ ਕਿ ਪਹਿਲਾਂ ਤੁਸੀਂ ਡਰਾਈਵਿੰਗ ਸਕੂਲ ਵਿੱਚੋਂ ਸਿੱਖਣਾ ਹੈ ਕੁਛ ਘੰਟੇ, ਮੇਰੇ ਖਿਆਲ ਨਾਲ 6 ਘੰਟੇ ਨੇ, ਉਹ 6 ਘੰਟੇ ਗੱਡੀ ਡਰਾਈਵਿੰਗ ਸਕੂਲ ਵਾਲਿਆਂ ਨਾਲ ਤੁਹਾਨੂੰ ਚਲਾਈ ਹੋਣੀ ਜ਼ਰੂਰੀ ਹੈ, ਫਿਰ ਤੁਸੀਂ ਆਪਣੇ ਕਿਸੇ ਫੈਮਿਲੀ ਮੈਂਬਰ ਕੋਲ ਗੱਡੀ ਸਿੱਖ ਸਕਦੇ ਹੋ, ਠੀਕ ਹੈ। ਇਤਨੀ ਚੇਂਜਿੰਗ ਹੋਈ ਹੈ, ਠੀਕ ਹੈ ਜੀ। ਤੇ ਇਹ ਫੋਲੀਓ ਰੋਜ਼ੇ ਵਾਲਾ ਹੋ ਗਿਆ। ਦੂਸਰਾ, ਜਿਹੜੇ ਬੰਦੇ ਨਵੇਂ ਲਾਇਸੈਂਸ ਕਰਦੇ ਨੇ, ਨਵਾਂ ਲਾਇਸੈਂਸ ਕੀਤਾ, ਤੁਹਾਨੂੰ ਪਤਾ ਕਿ ਅੱਗੇ ਪਾਬੰਦੀ ਜਿਹੜੀ ਸੀ ਛੋਟੀ ਗੱਡੀ ਦੀ ਜਾਂ ਜਿਹੜੀ ਸਪੀਡ ਲਿਮਿਟ ਹੁੰਦੀ ਸੀ ਉਹ 1 ਸਾਲ ਹੁੰਦੀ ਸੀ, ਹੁਣ 3 ਸਾਲ ਉਹਨਾਂ ਕਰ ਦਿੱਤੀ ਹੈ, ਠੀਕ ਹੈ। ਪਹਿਲੇ ਸਾਲ ਅਗਰ ਤੁਸੀਂ ਨਵਾਂ ਲਾਇਸੈਂਸ ਕੀਤਾ ਹੈ ਤੇ ਆਟੋਸਟਰਾ ਦੇ ਉੱਤੇ ਪਤਾ ਹੈ ਨਾਰਮਲੀ 130 ਦੀ ਸਪੀਡ ਹੈ, ਲੇਕਿਨ ਨਵੇਂ ਲਾਇਸੈਂਸ ਵਾਲਾ 100 ਚਲਾ ਸਕਦਾ ਸੀ, 100 ਤੱਕ। ਤੇ ਇਸ ਤਰ੍ਹਾਂ ਦੇ ਐਕਸ-4 ਦੇ ਉੱਤੇ 110 ਦੀ ਸਪੀਡ ਹੈ, ਤੇ ਨਵੇਂ ਲਾਇਸੈਂਸ ਵਾਲਾ ਉੱਥੇ 90 ਦੀ ਚਲਾ ਸਕਦਾ ਸੀ। ਹੁਣ ਵੀ ਉਹੀ ਸਪੀਡ ਲਿਮਿਟ ਹੈ, ਠੀਕ ਹੈ। ਲੇਕਿਨ ਅੱਗੇ ਸਾਲ ਸੀ ਤੇ ਹੁਣ 3 ਸਾਲ ਹੋ ਗਈ ਹੈ, ਠੀਕ ਹੈ ਜੀ। ਅੱਗੇ ਪਹਿਲਾਂ ਅਸੀਂ 55 ਕਿਲੋਵਾਟ ਵਾਲੀ ਗੱਡੀ ਚਲਾ ਸਕਦੇ ਸੀ, ਹੁਣ ਇਹ ਚੀਜ਼ ਥੋੜੀ ਵਧੀਆ ਹੋ ਗਈ ਹੈ ਕਿ ਹੁਣ ਅਸੀਂ 75 ਕਿਲੋਵਾਟ ਤਾਂ 55 ਕਿਲੋਵਾਟ ਤੱਕ ਗੱਡੀ ਚਲਾ ਸਕਦੇ ਹਾਂ। ਇਹਦੇ ਵਿੱਚ ਕਾਫੀ ਕਿਸਮ ਦੀਆਂ ਗੱਡੀਆਂ ਆ ਜਾਂਦੀਆਂ ਨੇ, ਮਤਲਬ ਅੱਛੀਆਂ ਗੱਡੀਆਂ ਵੀ ਨੇ। ਸਿਰਫ ਅੱਗੇ ਤੇ ਚੰਦ ਮਤਲਬ ਲਿਮਿਟਡ ਜੀ ਇੱਕ ਹੁੰਦੀਆਂ ਸਨ ਗੱਡੀਆਂ ਵਿੱਚ, ਤੁਸੀਂ ਉਹ ਚਲਾ ਸਕਦੇ ਹੋ, ਲੇਕਿਨ ਹੁਣ ਇਹ ਆਪਸ਼ਨ ਵੱਧ ਗਏ ਨੇ। ਇਹ ਵੀ ਇੱਕ ਅੱਛੀ ਚੀਜ਼ ਹੈ, ਲੇਕਿਨ ਸਿਰਫ ਇੱਕ ਪਾਬੰਦੀ 3 ਸਾਲ ਤੱਕ ਹੈ। ਇਹ 3 ਸਾਲ ਤੱਕ ਤੁਸੀਂ ਇਹ ਚੀਜ਼ ਕਰਨੀ ਹੈ। ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ, ਤੁਸੀਂ ਪੜ੍ਹ ਕੇ ਲਾਇਸੈਂਸ ਕੀਤਾ ਹੈ ਕਿ ਨਵੇਂ ਲਾਇਸੈਂਸ ਵਾਲਾ ਅਗਰ ਕੋਈ ਗਲਤੀ ਕਰਦਾ ਹੈ ਤੇ ਉਹਨੂੰ ਸਜ਼ਾ ਡਬਲ ਮਿਲਦੀ ਹੈ। ਅਗਰ ਉਹੀ ਗਲਤੀ ਪੁਰਾਣੇ ਲਾਇਸੈਂਸ ਵਾਲਾ ਕਰੇ, ਉਹਦੀਆਂ ਪੂੰਤੀਆਂ ਅਗਰ 2 ਕੱਟੀਆਂ ਜਾਂਦੀਆਂ ਨੇ, ਤੇ ਉਹੀ ਗਲਤੀ ਨਵੇਂ ਲਾਇਸੈਂਸ ਵਾਲਾ ਕਰੇ ਤੇ ਉਹਦੀਆਂ ਪੂੰਤੀਆਂ 4 ਕੱਟੀਆਂ ਜਾਣਗੀਆਂ। ਉਹ ਚੀਜ਼ ਉਸੇ ਤਰ੍ਹਾਂ ਹੀ ਹੈ, ਠੀਕ ਹੈ। ਤੇ ਜਿਹੜਾ ਪੂੰਤੀਆਂ ਦਾ ਬੋਨਸ ਮਿਲਦਾ ਹੈ, ਮਤਲਬ ਅਗਰ ਤੁਸੀਂ 2 ਸਾਲ ਕੋਈ ਗਲਤੀ ਨਹੀਂ ਕਰਦੇ, ਤੁਹਾਨੂੰ ਪੂੰਤੀਆਂ ਦਾ ਬੋਨਸ ਮਿਲੇਗਾ। ਫਾਰ ਐਗਜ਼ਾਮਪਲ ਪੁਰਾਣੇ ਲਾਇਸੈਂਸ ਵਾਲੇ ਬੰਦੇ ਨੂੰ ਬੋਨਸ ਮਿਲਿਆ, ਉਹਨੂੰ 2 ਪੂੰਤੀਆਂ ਮਿਲੀਆਂ ਨੇ, ਨਵੇਂ ਵਾਲੇ ਨੂੰ 1 ਮਿਲੇਗੀ 3 ਸਾਲ ਤੱਕ, ਠੀਕ ਹੈ ਜੀ। ਅੱਛਾ, ਇੱਕ ਚੀਜ਼ ਜਿਹੜੀ ਹੈ ਕਿ ਅਗਰ ਤੁਹਾਡੇ ਕੋਲ ਫੋਲੀਓ ਰੋਜ਼ਾ ਆਵੇ, ਤੁਸੀਂ ਕਿਸੇ ਫੈਮਿਲੀ ਮੈਂਬਰ ਦੇ ਨਾਲ ਬਹਿ ਕੇ ਗੱਡੀ ਸਿੱਖਦੇ ਹੋ ਪਏ ਜਿਹਦੇ ਕੋਲ 10 ਸਾਲ ਦਾ ਲਾਇਸੈਂਸ ਹੈ, ਲੇਕਿਨ ਤੁਸੀਂ ਸਕੋਲਾ ਗੁਈਦਾ ਕੋਲ ਨਹੀਂ ਗਏ, ਤੁਸੀਂ ਉਹ ਘੰਟੇ ਪੂਰੇ ਨਹੀਂ ਕੀਤੇ, ਤੁਸੀਂ ਡਾਇਰੈਕਟ ਫੈਮਿਲੀ ਮੈਂਬਰ ਕੋਲੋਂ ਗੱਡੀ ਸਿੱਖਦੇ ਹੋ ਪਏ, ਤੇ ਫਿਰ ਤੁਹਾਨੂੰ ਜੁਰਮਾਨਾ ਹੋਵੇਗਾ। ਤੁਹਾਨੂੰ ਵੀ ਹੋਵੇਗਾ, ਜਿਹੜਾ ਨਾਲ ਬੰਦਾ ਬੈਠਿਆ ਉਹਨੂੰ ਵੀ ਹੋਵੇਗਾ, ਠੀਕ ਹੈ। ਔਰ ਕਾਫੀ ਜ਼ਿਆਦਾ ਜੁਰਮਾਨਾ ਸੀ, ਮੈਂ ਸ਼ਾਇਦ ਕਿਧਰੇ ਲਿਖਿਆ ਵੀ ਹੈ, ਹਾਂਜੀ 400 ਤੱਕ, 430 ਯੂਰੋ ਤੋਂ ਲੱਗ ਕੇ 1730-31 ਯੂਰੋ ਤੱਕ ਜੁਰਮਾਨਾ ਹੋ ਸਕਦਾ ਹੈ, ਠੀਕ ਹੈ।
ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਹੁਣ ਇਹ ਚੀਜ਼ ਅਸੀਂ ਨਹੀਂ ਕਰ ਸਕਦੇ। ਠੀਕ ਹੈ ਜੀ। ਅੱਛਾ, ਫਿਰ ਜੀ ਅੱਗੇ ਮੋਬਾਈਲ ਦੀ ਆ ਗਈ ਕਿ ਮੋਬਾਈਲ ਚਲਾਉਂਦਿਆਂ ਅਸੀਂ ਕੀ ਕਰ ਸਕਨੇ ਆ ਤੇ ਕਿਤਨੇ ਜੁਰਮਾਨੇ ਤੁਹਾਨੂੰ ਹੋ ਸਕਦੇ ਨੇ। ਠੀਕ ਹੈ ਜੀ।